ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਰਮੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 5 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟਿਰਕੇਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ US ਦੀ ਜਿਹੜੀ ਸੁਪਰੀਮ ਕੋਰਟ ਆ ਉਹ ਐਗਰੀ ਕਰ ਗਈ ਆ ਵੀ ਅਸੀਂ ਜੋ ਬੱਚੇ ਅਮਰੀਕਾ ਦੇ ਵਿੱਚ ਬੋਰਨ ਹੁੰਦੇ ਆ, ਜਿਨ੍ਹਾਂ ਦੇ ਪੇਰੈਂਟਸ ਸਿਟੀਜ਼ਨ ਨਹੀਂ ਹੈਗੇ, ਕੀ ਉਹਨਾਂ ਦੇ ਕੋਲ ਕੌਨਸਟੀਟਿਊਸ਼ਨਲ ਰਾਈਟ ਹੈਗਾ ਸਿਟੀਜ਼ਨਸ਼ਿਪ ਦਾ, ਉਹਦੇ ਉੱਤੇ ਜਿਹੜੀ ਹੀਅਰਿੰਗ ਕਰਾਂਗੇ। ਸੋ ਅੱਜ ਤੱਕ ਇਹੀ ਹੁੰਦਾ ਆਇਆ ਕਿ ਜਿਹੜੇ ਵੀ ਬੱਚੇ ਅਮਰੀਕਾ 'ਚ ਬੋਰਨ ਹੁੰਦੇ ਆ, ਚਾਹੇ ਉਹਨਾਂ ਦੇ ਪੇਰੈਂਟਸ ਇਲੀਗਲ ਆ, ਲੀਗਲ ਆ, ਵਰਕ ਪਰਮਿਟ ਤੇ ਆ, ਪੋਲੀਟੀਕਲ ਅਸਾਈਲਮ ਤੇ ਆ ਜਾਂ ਗ੍ਰੀਨ ਕਾਰਡ ਤੇ ਆ, ਤੇ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ। ਪਰ ਹੁਣ ਉਸ ਇਸ਼ੂ ਦੇ ਉੱਤੇ ਜਿਹੜਾ ਆ ਉਹ ਕੇਸ US ਦੀ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਹੈਗਾ। ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਪਹਿਲੇ ਦਿਨ ਹੀ ਆਰਡਰ ਸਾਈਨ ਕੀਤੇ ਸੀ, ਉਹਦੇ ਵਿੱਚ ਇੱਕ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਵੀ ਸੀਗਾ। ਪੇਅਰ ਮੂਵ ਹੋਣੀ ਚਾਹੀਦੀ ਆ ਉਹਨਾਂ ਪੇਰੈਂਟਸ ਦੀ ਜਿਹੜੇ ਕੰਟਰੀ ਦੇ ਵਿੱਚ ਇਲੀਗਲੀ ਹੈਗੇ ਆ ਤੇ ਉਹਨਾਂ ਦੇ ਜਿਹੜੇ ਬੱਚੇ ਇੱਥੇ ਬੋਰਨ ਹੁੰਦੇ ਹੈਗੇ ਆ। ਉਸ ਨੂੰ ਬਹੁਤ ਸਾਰੀਆਂ ਲੋਅਰ ਕੋਰਟਸ ਨੇ ਬਲੌਕ ਕਰ ਦਿੱਤਾ ਸੀ, ਪਰ ਅਲਟੀਮੇਟਲੀ ਇਹ ਕੇਸ ਹੁਣ ਸੁਪਰੀਮ ਕੋਰਟ ਕੋਲ ਚਲ ਗਿਆ ਤੇ ਅੱਜ ਸੁਪਰੀਮ ਕੋਰਟ ਨੇ ਕਿਹਾ ਵੀ ਹਾਂ ਅਸੀਂ ਇਸ ਕੇਸ ਦੀ ਸੁਣਵਾਈ ਕਰਾਂਗੇ, ਪਰ ਹਜੇ ਕਿਸੇ ਤਰ੍ਹਾਂ ਦੀ ਜਿਹੜੀ ਡੇਟ ਆ ਉਹ ਸੁਪਰੀਮ ਕੋਰਟ ਵੱਲੋਂ ਜਦੋਂ ਆਰਗੂਮੈਂਟਸ ਹੋਣੇ ਆ ਉਹ ਕਦੋਂ ਹੋਣੀ ਆ ਉਹਦੇ ਬਾਰੇ ਨਹੀਂ ਪਤਾ। ਰੂਲਿੰਗ ਕਦੋਂ ਹੋਊਗੀ, ਭਾਵੇਂ ਕਈ ਮਹੀਨੇ ਵੀ ਲੱਗ ਸਕਦੇ ਹੈਗੇ ਆ। ਸੋ ਜੋ ਵੀ ਕੋਰਟ ਡਿਸਾਈਡ ਕਰੂਗੀ, ਇਹ ਕਾਫੀ ਵੱਡਾ ਜਿਹੜਾ ਮੇਜਰ ਇੰਪਲੀਕੇਸ਼ਨਸ ਹੋਊਗੀ ਟਰੰਪ ਇਮੀਗ੍ਰੇਸ਼ਨ ਕ੍ਰੈਕਡਾਊਨ ਦੀ, ਕਿ ਵਾਟ ਇਟ ਮੀਨਸ ਟੂ ਬੀ ਅਮਰੀਕਨ ਸਿਟੀਜ਼ਨ। 160 ਸਾਲਾਂ ਤੋਂ 14th ਅਮੈਂਡਮੈਂਟ ਜਿਹੜੀ US ਕੌਨਸਟੀਟਿਊਸ਼ਨ ਦੀ ਆ, ਉਹਦੇ ਮੁਤਾਬਕ ਕੋਈ ਵੀ ਬੱਚਾ ਜਿਹੜਾ ਅਮਰੀਕਾ ਦੇ ਵਿੱਚ ਜੰਮਦਾ ਆ ਤੇ ਉਹ US ਸਿਟੀਜ਼ਨ ਹੁੰਦਾ ਆ। ਕੁਛ ਉਹਦੀਆਂ ਐਕਸੈਪਸ਼ਨਸ ਹੈਗੀਆਂ ਫॉर ਚਿਲਡਰਨ ਬੋਰਨ ਟੂ ਡਿਪਲੋਮੈਟਸ ਐਂਡ ਫੋਰਨ ਮਿਲਟਰੀ ਫੋਰਸਿਸ। ਸੋ ਇਸ ਜਿਹੜੀ ਲੈਂਗੁਏਜ ਆ ਅਮੈਂਡਮੈਂਟ ਦੀ, ਸੋ ਉਹਦੇ 'ਚ ਇਹੀ ਲਿਖਿਆ ਗਿਆ ਵੀ ਸਾਰੇ ਬੱਚੇ ਜਿਹੜੇ ਇੱਥੇ ਬੋਰਨ ਆ, ਨੈਚੁਰਲਾਈਜ਼ ਇਨ ਦਾ ਯੂਨਾਈਟਡ ਸਟੇਟਸ ਤੇ ਸਬਜੈਕਟ ਟੂ ਸੋ ਯੂਰਿਸਡਿਕਸ਼ਨ ਦੇਅਰਫੋਰ ਸਿਟੀਜ਼ਨ ਆਫ US। ਸੋ ਹੁਣ ਦੇਖੋ ਵੀ ਜਿਹੜੀ US ਦੀ ਸੁਪਰੀਮ ਕੋਰਟ ਇਹਦੇ ਮੁਕਾਬਲੇ 'ਚ ਕੀ ਕਹਿੰਦੀ ਹੈਗੀ ਆ। ਸੋ ਬੱਚੇ ਕਾਫੀ ਵੱਡੀ ਗਿਣਤੀ 'ਚ ਬੋਰਨ ਹੁੰਦੇ ਆ, 2.5 ਲੱਖ ਦੇ ਕਰੀਬ ਬੱਚੇ ਜਿਹੜੇ ਬੋਰਨ ਹੋਏ ਆ ਟੂ ਅਨਆਥੋਰਾਈਜ਼ਡ ਇਮੀਗ੍ਰੈਂਟ ਪੇਰੈਂਟਸ USA ਦੇ ਵਿੱਚ 2016 ਦੇ ਵਿੱਚ। ਸੋ ਜੋ ਕਿ ਕਹਿੰਦੇ 2007 ਨਾਲੋਂ 36% ਘੱਟ ਆ ਸੀ। 2022 ਦੇ ਵਿੱਚ 1.2 ਮਿਲੀਅਨ US ਸਿਟੀਜ਼ਨ ਬੋਰਨ ਹੋਏ ਆ ਟੂ ਅਨਆਥੋਰਾਈਜ਼ਡ ਇਮੀਗ੍ਰੈਂਟ ਪੇਰੈਂਟਸ। ਇਹ ਜਿਹੜੀ ਪਿਊ ਰਿਸਰਚ ਆ ਉਹਨਾਂ ਨੇ ਇਹ ਦੱਸਿਆ ਡਾਟਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰੀਏ, 11 LA ਕਾਉਂਟੀ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਚਾਰਜ ਕੀਤਾ ਗਿਆ ਆ $7 ਲੱਖ ਦੀ ਪੈਂਡੈਮਿਕ ਅਨਇੰਪਲੋਇਮੈਂਟ ਫਰਾਡ ਸਕੀਮ ਦੇ ਤਹਿਤ। ਕਹਿੰਦੇ ਵੀ ਇਸ ਤੋਂ ਪਹਿਲਾਂ ਵੀ ਕਈ ਜਣੇ ਜਿਹੜੇ LA ਕਾਉਂਟੀ ਦੇ ਇੰਪਲੋਈ ਆ ਉਹ ਚਾਰਜ ਹੋ ਚੁੱਕੇ ਆ। ਜਦੋਂ COVID-19 ਪੈਂਡੈਮਿਕ ਸੀ, ਉਦੋਂ ਆਪਾਂ ਨੂੰ ਪਤਾ ਵੀ ਮੁਲਕ ਦੇ ਵਿੱਚ ਧੜਾਧੜ ਮਨੀ ਜਿਹੜੀ ਉਹ ਵੰਡ ਹੋ ਰਹੀ ਸੀ, ਤਰ੍ਹਾਂ ਦੀਆਂ ਸਕੀਮਾਂ, ਅਨਇੰਪਲੋਇਮੈਂਟ ਬਹੁਤ ਜ਼ਿਆਦਾ ਜਦੋਂ ਵੱਧ ਗਈ ਸੀ। ਤੇ ਹੁਣ LA ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆਫਿਸ ਆ ਉਹਨਾਂ ਨੇ ਦੱਸਿਆ ਵੀ ਉਸ ਟਾਈਮ
ਜਦ ਫੁੱਲ ਟਾਈਮ ਕੰਮ ਕਰ ਰਹੇ ਸੀਗੇ ਕੋਵਿਡ-19 ਪੈਂਡੈਮਿਕ ਦੇ ਉੱਤੇ, ਉਸ ਦੇ ਦਰਮਿਆਨ ਉਹਨਾਂ ਨੇ ਅਨਇੰਪਲੋਇਮੈਂਟ ਬੈਨੀਫਿਟ ਸਟੀਲ ਕਰ ਲਏ, ਚੋਰੀ ਜਿਹੜੇ ਆ ਉਹ ਕਰ ਲਏ ਆ। ਨਵੇਂ ਚਾਰਜਿਸ ਅਨਾਉਂਸ ਕੀਤੇ ਗਏ ਆ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਦੇ ਦੁਆਰਾ। ਅਕਤੂਬਰ ਦੇ ਵਿੱਚ ਪਹਿਲੀਆਂ ਫਾਈਲਿੰਗ 'ਚ ਦੱਸਿਆ ਸੀਗਾ ਵੀ 13 ਕਾਉਂਟੀ ਦੇ EMPLOYEE ਨੇ ਇੱਦਾਂ ਦਾ ਹੀ ਪਹਿਲਾਂ ਕੰਮ ਜਿਹੜਾ ਉਹ ਕੀਤਾ ਆ। ਸੋ ਕੁੱਲ ਮਿਲਾ ਕੇ ਹੁਣ ਤੱਕ LA ਕਾਉਂਟੀ ਦੇ ਵਿੱਚੋਂ ਹੀ 24 ਜਿਹੜੇ EMPLOYEE ਆ ਉਸ ਦਫ਼ਤਰ 'ਚ ਕੰਮ ਕਰਨ ਵਾਲੇ, ਜਿਨ੍ਹਾਂ ਨੇ ਕੁੱਲ ਮਿਲਾ ਕੇ $7,41,518 ਦੀ ਇੱਕ ਹਿਸਾਬ ਦੇ ਨਾਲ ਚੋਰੀ ਕੀਤੀ ਆ 2020 ਤੋਂ 2023 ਦੇ ਦਰਮਿਆਨ, ਆਪਣੇ ਆਪ ਨੂੰ ਬੇਸਿਕਲੀ ਅਨਇੰਪਲੋਇਮੈਂਟ ਸ਼ੋ ਕਰਦੇ ਹੋਏ ਉਹ ਮਨੀ ਇੱਕ ਹਿਸਾਬ ਦੇ ਨਾਲ ਆਪਣੇ ਜੇਬਾਂ ਦੇ ਵਿੱਚ ਪਾ ਲਈ, ਕੰਮ ਜਿਹੜਾ ਉਹ ਫੁੱਲ ਟਾਈਮ ਕਰਦੇ ਆ ਰਹੇ ਸੀ। ਡਿਸਟ੍ਰਿਕਟ ਅਟਾਰਨੀ ਨੇਥਨ ਹੌਚਮੈਨ, ਉਹਨਾਂ ਦੇ ਆਫਿਸ ਨੇ ਜਿਹੜਾ ਉਹ ਦੱਸਿਆ ਵੀ ਇਹਨਾਂ ਕੇਸਾਂ ਨੂੰ ਉਹ ਕਹਿੰਦੇ ਅਗਰੈਸਿਵਲੀ ਉਹ ਪਰਸਿਊ ਕਰਨਗੇ, ਅੱਗੇ ਜਿਹੜਾ ਉਹ ਵਧਾਉਣਗੇ। ਚਾਰਜਿਸ ਜਿਹੜੇ ਫਾਈਲ ਕਰ ਦਿੱਤੇ ਗਏ ਆ ਤੇ ਇਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਿਹੜਾ ਉਹ ਜਾਊਗਾ। ਕਹਿੰਦੇ ਵੀ ਮੇਰੇ ਆਫਿਸ ਦਾ ਜਿਹੜੇ DA ਹੌਚਮੈਨ ਉਹਨਾਂ ਨੇ ਕਿਹਾ ਵੀ ਮੇਰੇ ਆਫਿਸ ਦਾ ਇਹੀ ਇੱਕ ਉਦੇਸ਼ ਆ ਵੀ ਜਿਹੜਾ ਫਰਾਡ ਆ ਉਸ ਨੂੰ ਰੂਟ ਆਊਟ ਕਰ ਦੇਣਾ, ਵੀ ਜੜੋਂ ਜਿਹੜਾ ਇਹਨਾਂ ਨੂੰ ਪੱਟ ਕੇ ਜਿਹੜਾ ਉਹ ਸਿੱਟਣਾ ਆ। ਤੇ ਜਿਹੜੇ ਸਰਕਾਰੀ EMPLOYEE ਆ ਜੋ ਪਬਲਿਕ ਨੂੰ ਜਿਨ੍ਹਾਂ ਨੇ ਸਰਵ ਕਰਨ ਦੀ ਸਹੁੰ ਚੁੱਕੀ ਆ, ਜਦੋਂ ਉਹਨਾਂ ਨੂੰ ਹੀ ਠੱਗ ਰਹੇ, ਉਹਨਾਂ ਤੋਂ ਹੀ ਚੋਰੀ ਕਰ ਰਹੇ ਆ, ਤੇ ਇਹਨਾਂ ਨੂੰ ਉਸ ਦਾ ਖਾਮਿਆਜ਼ਾ ਜ਼ਰੂਰ ਭੁਗਤਣਾ ਜਿਹੜਾ ਉਹ ਪਵੇ। ਕਹਿੰਦੇ ਵੀ 24 ਦੇ 24 EMPLOYEE ਆ ਉਹ ਅਲੈਜਡਲੀ ਇਹ ਅਨਇੰਪਲੋਇਮੈਂਟ ਆ EDD ਦੇ ਥਰੂ ਉਹ ਅਪਲਾਈ ਕਰਦੇ ਰਹੇ। ਉਹ ਬਾਈ ਵੀਕਲੀ ਹਰ 2-2 ਹਫ਼ਤੇ ਬਾਅਦ ਜਿਹੜਾ ਉਹਨਾਂ ਨੂੰ ਚੈੱਕ ਮਿਲਦਾ ਰਿਹਾ। ਇਹ ਕਹਿ ਕੇ ਸਰਟੀਫਿਕੇਸ਼ਨ ਕਰਦੇ ਰਹੇ ਵੀ ਪੈਨਲਟੀ ਆਫ ਪਰਜਰੀ ਦੇ ਅੰਡਰ, ਤੇ ਪਰ ਕਹਿੰਦੇ ਵੀ 40 ਤੋਂ ਵੱਧ ਨਕਲੀ ਕਲੇਮ ਜਿਹੜੇ ਇਹਨਾਂ ਦੇ ਦੁਆਰਾ ਫਾਈਲ ਕੀਤੇ ਗਏ ਸੀਗੇ। LA ਕਾਉਂਟੀ ਨੇ ਕਹਿੰਦੇ ਵੀ ਰੀਇੰਬਰਸ ਕਰ ਦਿੱਤਾ ਆ ਸਟੇਟ ਨੂੰ ਇਹਨਾਂ ਫਰਾਡੂਲੈਂਟ ਪੇ ਆਊਟਸ ਦੇ ਜਿਹੜਾ ਉਹ ਚੱਲਦੇ ਆ। ਪਰ ਹੁਣ ਇਹਨਾਂ ਨੂੰ ਇਹ 24 ਜਾਣਿਆਂ ਨੂੰ ਹੁਣ ਚਾਰਜਿਸ ਦੇ ਵਿੱਚ ਜਿਹੜਾ ਉਹ ਅੰਦਰ ਕਰ ਦਿੱਤਾ ਗਿਆ, ਚਾਰਜ ਜਿਹੜਾ ਉਹ ਕਰ ਦਿੱਤਾ ਗਿਆ ਹੈ। ਕੈਲੀਫੋਰਨੀਆ ਦੀ DMV ਨੂੰ ਹੁਣ ਇੱਕ ਨਵਾਂ ਰੂਲ ਬਣਾਉਣਾ ਪਊਗਾ, ਖਾਸ ਕਰਕੇ ਜਿਹੜੇ ਸੈਲਫ ਡਰਾਈਵਿੰਗ ਟਰੱਕਸ ਆ, ਕਿਉਂਕਿ ਕੈਲੀਫੋਰਨੀਆ 'ਚ ਆ ਰਹੇ ਹੈਗੇ ਆ। ਹੁਣ ਤੱਕ ਜਿਹੜੀ ਵੀ ਕੋਈ ਸੈਲਫ ਡਰਾਈਵਿੰਗ ਵਹੀਕਲ ਆ, ਜਾਂ ਉਹ ਕਾਰ ਆ ਜਾਂ ਕੋਈ ਪਿਕਅਪ ਆ, ਜੇ ਉਹ 10,000 ਪਾਉਂਡ ਤੋਂ ਥੱਲੇ ਆ ਤੇ ਬਿਨਾਂ ਡਰਾਈਵਰ ਤੋਂ, ਤੇ ਉਸ ਨੂੰ ਕਿਸੇ ਤਰ੍ਹਾਂ ਦੀ ਟਿਕਟ ਨਹੀਂ ਦਿੱਤੀ ਜਾ ਸਕਦੀ ਹੈਗੀ। ਸੋ ਗੂਗਲ ਓਨਡ ਸੈਲਫ ਡਰਾਈਵਿੰਗ ਕਾਰ ਕੰਪਨੀ ਵਾਈਮੋ ਜੋ ਆ, ਉਹ ਆਲਰੇਡੀ ਕਾਫੀ ਸ਼ਹਿਰਾਂ ਦੇ ਵਿੱਚ ਆ ਚੁੱਕੀ ਹੈਗੀ ਆ, ਤੁਹਾਨੂੰ ਪਤਾ। ਪਰ ਵਾਈਮੋ ਹਜੇ ਤੱਕ ਪ੍ਰੋਫਿਟੇਬਲ ਨਹੀਂ ਹੋਈ, ਕਿਉਂਕਿ ਰੋਬੋ ਟੈਕਸੀ ਫੇਅਰ ਜਿਹੜੇ ਆ ਹਜੇ ਵੀ ਬਹੁਤ ਘੱਟ ਹੈਗੇ ਆ। ਸੋ ਇਹ ਕਿੰਨੇ ਕੁ ਪੈਸੇ ਹੋਰ ਇਹ ਜਿਹੜੀ ਡਰਾਈਵਰਲੈਸ ਟੈਕਨੋਲੋਜੀ ਸਪੈਂਡ ਕਰੂਗੀ ਪਤਾ ਨਹੀਂ, ਪਰ ਕੈਸ਼ ਵਿੱਚ ਜਿਹੜੀ ਪੇਰੈਂਟ ਕੰਪਨੀ ਹੈਗੀ ਗੂਗਲ, ਉਹਨਾਂ ਦੇ ਕੋਲ ਪੈਸੇ ਬਹੁਤ ਆ। ਸੋ ਹੋਰ ਮਨੀ ਜਿਹੜਾ ਇਹਦੇ ਤੇ ਸਪੈਂਡ ਕਰ ਸਕਦੇ ਹੈਗੇ ਆ। ਕਹਿੰਦੇ ਜਿਹੜਾ ਰੀਅਲ ਮਨੀ ਹੋਣਾ ਆ ਉਹ ਡਰਾਈਵਿੰਗ ਲੈਸ ਟੈਕਨੋਲੋਜੀ ਜੋ ਸੈਲਫ ਡਰਾਈਵਿੰਗ ਟਰੱਕਸ 'ਚ ਹੋਣਾ ਆ, ਉਹਦੇ ਵਿੱਚ ਜਿਹੜੀਆਂ US ਦੀਆਂ ਸ਼ਿਪਿੰਗ ਇੰਡਸਟਰੀ ਆ, ਉਹ ਕਹਿੰਦੇ ਵੀ ਬਹੁਤ ਜ਼ਿਆਦਾ ਪੈਸੇ ਬਣਾਊਗੀ, ਕਿਉਂਕਿ ਉਹ 24 ਘੰਟੇ ਚੱਲਣੇ ਹੈਗੇ ਆ, ਡਰਾਈਵਰ ਤੋਂ ਬਿਨਾਂ ਹੋਣਾ। ਕ੍ਰਾਸ ਕੰਟਰੀ ਹਾਲਸ ਜਿਹੜੇ ਆ ਵਿਦਆਊਟ ਡਰਾਈਵਰਸ ਕਰੇ ਜਾਣਗੇ, ਵਿਦਆਊਟ ਐਨੀ ਸਲੀਪ ਔਰ ਰੈਸਟ ਬ੍ਰੇਕ। ਸੋ ਕਹਿੰਦੇ ਵੀ ਹੈਵਿੰਗ ਨਥਿੰਗ ਟੂ ਹੈਪਨ ਇਨ ਕਾਰਗੋ। ਸੋ ਚੋਰੀ ਦਾ ਵੀ ਬਹੁਤ ਜ਼ਿਆਦਾ ਜਿਹੜਾ ਘੱਟ ਖਤਰਾ ਹੈਗਾ ਉਹਦੇ ਵਿੱਚ। ਸੋ ਕੈਲੀਫੋਰਨੀਆ DMV ਦੇ ਕੋਲ ਹੁਣ ਜਿਹੜੀ ਆ ਪ੍ਰੋਸੈਸ ਆ ਕ੍ਰੀਏਟਿੰਗ ਟੈਸਟਿੰਗ ਗਾਈਡਲਾਈਨ ਜਿਹੜੀ ਆ ਸੈਲਫ ਡਰਾਈਵਿੰਗ ਟਰੱਕਸ ਦੇ ਲਈ, ਉਹਨਾਂ ਦੇ ਮੁਤਾਬਕ 10,000 ਪਾਉਂਡ ਤੋਂ ਵੱਧ ਵੇਟ ਵਾਲੀਆਂ ਵਹੀਕਲ ਜਿਹੜੀਆਂ ਆ, ਉਹਨਾਂ ਨੂੰ ਨਹੀਂ ਜਿਹੜੀ ਟਿਕਟ ਦਿੱਤੀ ਜਾ ਸਕਦੀ। ਇਹਨਾਂ ਦੇ ਵਿੱਚ ਕਈ ਫੋਰਡ F350 ਪਿਕਅਪ ਟਰੱਕ ਵੀ ਆਉਂਦੇ ਹੈਗੇ ਆ। ਕਰੰਟ ਜਿਹੜਾ ਕੈਲੀਫੋਰਨੀਆ ਸੈਲਫ ਡਰਾਈਵਿੰਗ ਵਹੀਕਲ ਰੈਗੂਲੇਸ਼ਨ ਆ, ਇਹ ਬੈਨ ਕਰਦਾ ਜਿਹੜੀਆਂ ਵਹੀਕਲਸ 10,000 ਪਾਉਂਡ ਤੋਂ ਭਾਰੀਆਂ ਆ, ਉਹ ਆਟੋਨੋਮਸਲੀ ਡਰਾਈਵ ਨਹੀਂ ਕਰ ਸਕਦੀਆਂ ਹੈਗੀਆਂ। ਸੋ ਉਸ ਰੂਲ ਨੂੰ ਜਿਹੜੀ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਸੋ ਰੂਲ ਇਹ ਰਿਕੁਆਇਰ ਕਰੂਗਾ ਵੀ ਉਹਦੇ ਵਿੱਚ ਬੰਦਾ ਬੈਠਣਾ ਹੋਣਾ ਚਾਹੀਦਾ ਜਾਂ ਨਹੀਂ, ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਆ ਵੀ ਹੋ ਸਕਦਾ ਉਹਦੇ 'ਚ ਬੰਦਾ ਜ਼ਰੂਰ ਬੈਠਾ ਹੋਊਗਾ, ਚਾਹੇ ਉਹ ਕੁਛ ਵੀ ਨਾ ਕਰੇ, ਮੇਬੀ ਉਹਨੂੰ ਮਿਨੀਮਮ ਵੇਜ ਦੇ ਉੱਤੇ ਰੱਖਿਆ ਜਾਵੇ। ਪਰ ਕਹਿੰਦੇ ਭਈ ਆਟੋਨੋਮਸ ਵਹੀਕਲ ਜਿਹੜੀਆਂ ਕੰਪਨੀਜ਼ ਆ, ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਆਉਣਗੀਆਂ ਆਉਣ ਵਾਲੇ ਸਾਲ ਦੇ ਵਿੱਚ। ਤੇ ਜੇ ਉਹ ਟ੍ਰੈਫਿਕ ਲਾਜ਼ ਨੂੰ ਵਾਇਲੇਟ ਕਰਦੀਆਂ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਟਿਕਟ ਦੇਣੀ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਪੁਲਿਸ ਕੈਨ ਨਾਟ ਸਾਈਟ ਡਰਾਈਵਰਲੈਸ ਵਹੀਕਲ ਫॉर ਮੂਵਿੰਗ ਵਾਇਲੇਸ਼ਨ ਬਿਕੋਜ਼ ਦੋਜ਼ ਵਹੀਕਲਸ ਡੋਂਟ ਹੈਵ ਅ ਡਰਾਈਵਰ। ਸੋ ਜੇ ਟਰੱਕ ਦੇ ਵਿੱਚ ਵੀ ਕੋਈ
ਡਰਾਈਵਰ ਨਾ ਬੈਠਾ ਹੋਇਆ ਤੇ ਫਿਰ ਉਹਨੂੰ ਵੀ ਨਹੀਂ ਟਿਕਟ ਦਿੱਤੀ ਜਾ ਸਕਦੀ। ਸੋ ਉਹਦੇ ਉੱਤੇ ਜਿਹੜੀ ਡੀਐਮਵੀ ਆ ਉਹ ਕੰਮ ਕਰ ਰਹੀ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਸੈਨ ਡਿਏਗੋ ਤੋਂ ਖਬਰ ਆ ਰਹੀ ਸੀ ਵੀ ਜਿਹੜੇ ਕੁਛ ਗ੍ਰੀਨ ਕਾਰਡ ਹੋਲਡਰ ਇੰਟਰਵਿਊਜ਼ ਦੇ ਲਈ ਗ੍ਰੀਨ ਕਾਰਡ ਇੰਟਰਵਿਊਜ਼ ਦੇ ਲਈ ਜਿਹੜੇ ਕੁਛ ਗਏ ਸੀਗੇ ਸਪਾਊਸਿਸ ਖਾਸ ਕਰਕੇ ਦਰਜਨਾਂ ਹੀ, ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਸੀ ਇੰਟਰਵਿਊਜ਼ ਤੋਂ ਬਾਅਦ ਦੇ ਵਿੱਚ। ਇਸ ਨੇ ਕਾਫੀ ਜਿਹੜਾ ਉਹ ਹੌ ਹੱਲਾ ਜਿਹੜਾ ਉਹ ਮਚਿਆ, ਖਾਸ ਕਰਕੇ ਜਦ ਇਹ ਪਤਾ ਲੱਗਾ ਵੀ ਭਾਈ ਜਿਹੜੇ ਜਿਨ੍ਹਾਂ ਦੇ ਸਪਾਊਸ ਆ ਉਹ ਤਾਂ ਆਰਮੀ ਦੇ ਲਈ ਵੀ ਵੈਟਰਨਸ ਨੇ, ਯੂਐਸ ਆਰਮੀ ਦੇ ਲਈ ਉਹਨਾਂ ਨੇ ਇਸ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕੀਤਾ ਵੀ ਉਹਨਾਂ ਦੇ ਵਾਈਫ ਦੇ ਨਾਲ ਇਦਾਂ ਹੋਇਆ। 33 ਸਾਲਾਂ ਦੀ ਕੋਈ ਡੈਨ ਬਕਿੰਗਮ ਸੀਗੀ, ਉਹਦੇ ਸੌਰੀ ਜਿਹੜੀ ਵਾਈਫ ਜੂਲੀ ਆ ਉਹਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਸੀਗਾ। ਕਹਿੰਦੇ ਵੀ ਹੁਣ ਇਹ ਰਿਪੋਰਟ ਆ ਰਹੀ ਆ ਵੀ ਜਿਹੜੇ ਲੋਕਾਂ ਨੂੰ ਡਿਟੇਨ ਕੀਤਾ ਗਿਆ ਸੀ ਆਈਸ ਦੇ ਦੁਆਰਾ ਗ੍ਰੀਨ ਕਾਰਡ ਇੰਟਰਵਿਊਜ਼ ਦੇ ਦੌਰਾਨ, ਹੌਲੀ-ਹੌਲੀ ਉਹਨਾਂ ਨੂੰ ਛੱਡਣਾ ਸ਼ੁਰੂ ਕੀਤਾ ਹੈਗਾ ਆ। ਹੈਨੇ ਡਾਗੂਮੈਨ ਇੱਕ ਨਾਰਵੇ ਦੀ ਜਿਹੜੀ ਔਰਤ ਆ, ਉਹਨੂੰ ਡਿਟੇਨ ਕੀਤਾ ਗਿਆ ਸੀ ਆਈਸ ਦੇ ਦੁਆਰਾ ਗ੍ਰੀਨ ਕਾਰਡ ਇੰਟਰਵਿਊ ਦੇ ਦੌਰਾਨ ਨਵੰਬਰ ਦੇ ਵਿੱਚ। ਕਹਿੰਦੇ ਵੀ 8 ਦਿਨ ਉਹ ਕਸਟਡੀ ਦੇ ਵਿੱਚ ਰਹੀ ਆ ਤੇ ਥੈਂਕਸਗਿਵਿੰਗ ਤੋਂ 2 ਦਿਨ ਪਹਿਲਾਂ $1500 ਦੇ ਬੌਂਡ ਦੇ ਉੱਤੇ ਜੋ ਉਹਦੇ ਘਰ ਵਾਲੇ ਨੇ ਬਾਅਦ ਚ ਪੋਸਟ ਕੀਤਾ ਆ, ਉਸ ਨੂੰ ਜਿਹੜਾ ਹੁਣ ਛੱਡਿਆ ਗਿਆ। ਕਹਿੰਦੀ ਵੀ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਰਸਟ ਪੀਰੀਅਡ ਸੀਗਾ, ਆਫੁਲ ਜਿਹੜਾ ਉਹ ਸੀਗਾ। ਸੋ ਡੈਗੂਮੈਨ ਕਹਿੰਦੀ ਆ ਵੀ ਪੈਟਰਨ ਜੋ ਇਸ ਟਾਈਮ ਡਿਟੈਂਸ਼ਨ ਦੇ ਵਿੱਚ ਨਜ਼ਰ ਆ ਰਿਹਾ ਵੀ ਉਹ ਇਸੇ ਤਰੀਕੇ ਦਾ ਹੀ ਜਿਹੜਾ ਉਹ ਸਾਹਮਣੇ ਪਤਾ ਲੱਗਾ ਆ। ਇੱਕ ਹੋਰ ਜੇਕਬ ਸੈਪੋਕਨਿਕ ਦਾ ਜਿਹੜਾ ਕਲਾਇੰਟ ਆ ਅਟਰਨੀ ਦਾ, ਉਹਦਾ ਨੇਵੀ ਵਾਲਿਆਂ ਦੀ ਵਾਈਫ ਸੀਗੀ ਇੱਕ, ਉਹਨੂੰ ਵੀ ਕਹਿੰਦੇ ਵੀ ਗ੍ਰੀਨ ਕਾਰਡ ਇੰਟਰਵਿਊ ਦੇ ਦੌਰਾਨ ਓਵਰਸਟੇ ਦਾ ਜਿਹੜਾ ਕਹਿ ਕੇ ਡਿਟੇਨ ਕੀਤਾ ਗਿਆ ਤੇ ਹੁਣ ਉਸ ਨੂੰ ਪਿਛਲੇ ਹਫਤੇ ਛੱਡਿਆ ਗਿਆ ਹੈਗਾ ਆ। ਸੋ ਜਿਹੜੀਆਂ ਇਹ ਗੱਲਾਂ ਆਪਾਂ ਸੁਣਦੇ ਰਹੇ ਸੀਗੇ, ਇਹ ਨਿਊਜ਼ ਜਿਹੜੀਆਂ ਸੈਨ ਡਿਏਗੋ ਤੋਂ ਖਾਸ ਕਰਕੇ ਆਈਆਂ ਸੀ ਵੀ ਗ੍ਰੀਨ ਕਾਰਡ ਦੇ ਇੰਟਰਵਿਊ ਦੇਣ ਗਏ ਬਹੁਤ ਸਾਰੀਆਂ ਜਿਹੜੀਆਂ ਸਪਾਊਸਿਸ ਉਹਨਾਂ ਨੂੰ ਡਿਟੇਨ ਜਿਹੜਾ ਉਹ ਕਰਦੇ ਰਹੇ ਆ ਤੇ ਹੁਣ ਇਵੈਂਚੁਅਲੀ ਉਹਨਾਂ ਨੂੰ ਛੱਡਣਾ ਜਿਹੜਾ ਉਹ ਪੈ ਰਿਹਾ। ਸੋ ਇਹਦਾ ਕੀ ਅਸਰ ਪਊਗਾ, ਕੀ ਅੱਗੇ ਹੋਊਗਾ, ਉਹ ਦੇਖਣ ਵਾਲੀ ਗੱਲ ਆ। ਜਿਨ੍ਹਾਂ ਲੋਕਾਂ ਨੂੰ ਡਿਟੇਨ ਕੀਤਾ ਗਿਆ ਉਹ ਕਹਿ ਰਹੇ ਆ ਵੀ ਸਾਡੇ ਲਈ ਇਹ ਤਾਂ ਬੜਾ ਮਹਿੰਗਾ ਸੌਦਾ ਸਾਬਤ ਹੋਇਆ ਆ। ਇੱਕ ਜਣਾ ਕਹਿੰਦਾ ਵੀ ਸਾਡਾ $7500 ਇਹਨਾਂ ਨੂੰ ਛਡਾਉਣ ਦੇ ਉੱਤੇ ਲੱਗ ਗਿਆ, ਇੱਕ ਕਹਿੰਦਾ ਵੀ $12000 ਤੋਂ ਵੱਧ ਦੀ ਰਕਮ ਜਿਹੜੇ ਸਪਾਊਸ ਨੂੰ ਉਹਨਾਂ ਨੇ ਡਿਟੇਨ ਕੀਤਾ ਸੀ ਉਹਨੂੰ ਛਡਾਉਣ ਦੇ ਵਿੱਚ ਲੱਗ ਚੁੱਕੀ ਹੈਗੀ ਆ। ਸੋ ਆਈਸ USCIS ਨੇ ਅਜੇ ਤੱਕ ਇਸ ਦੇ ਬਾਬਤ ਪੂਰੇ ਚੰਗੇ ਤਰੀਕੇ ਦੇ ਨਾਲ ਕਮੈਂਟ ਜਿਹੜੇ ਆ ਉਹ ਨਹੀਂ ਦਿੱਤੇ ਹੈਗੇ ਵੀ ਕਿਹੜੇ ਕਾਰਨਾਂ ਕਰਕੇ ਇਹਨਾਂ ਨੂੰ ਡਿਟੇਨ ਕਰਕੇ ਹੁਣ ਛੱਡਿਆ ਜਾ ਰਿਹਾ ਹੈਗਾ ਆ। ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਦਾ ਜਿਹੜਾ ਵੈਬਸਾਈਟ ਆ ਉਹ ਇੱਕ ਤਰ੍ਹਾਂ ਨਾਲ ਹੈਕ ਹੋ ਗਿਆ ਤੇ ਉਹਦੇ ਉੱਤੇ ਪੋਰਨ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਪਾ ਦਿੱਤੀਆਂ ਗਈਆਂ। ਕਹਿੰਦੇ ਵੀ ਨੇਸ਼ਨ ਵਾਈਡ ਪੈਟਰਨ ਵਾਪਰਿਆ। ਇਹ ਰਿਸਰਚਰ ਨੇ ਟਰੈਕ ਕੀਤਾ ਵੀ 38 ਗਵਰਨਮੈਂਟ ਦੇ ਕਰੀਬ ਏਜੰਸੀਜ਼ ਤੇ 18 ਸਟੇਟਾਂ ਦੇ ਵਿੱਚ ਇਹ ਟਾਰਗੇਟ ਕੀਤੇ ਗਏ ਵੱਖ-ਵੱਖ ਜਿਹੜੀਆਂ ਏਜੰਸੀ ਦੇ ਵੈਬਸਾਈਟ ਹੈਗੇ ਆ। ਰਿਸਰਚਰਸ ਵਾਰਨ ਕਰ ਰਹੇ ਆ ਵੀ ਬਹੁਤ ਸਾਰੇ ਜਿਹੜੇ ਬੈਡ ਐਕਟਰਸ ਹੈਗੇ ਆ ਉਹ ਐਕਸਪਲੋਇਟ ਕਰ ਸਕਦੇ ਆ ਸਿਟੀਜ਼ਨ ਦੀ ਇਨਫੋਰਮੇਸ਼ਨ ਨੂੰ ਐਕਸੈਸ ਕਰਨ ਦੇ ਲਈ ਤੇ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਸ਼ੋਅ ਕਰਨ ਦੇ ਲਈ ਵੀ ਜਿਹੜੀਆਂ ਗਵਰਨਮੈਂਟ ਏਜੰਸੀਜ਼ ਹੈਗੀਆਂ ਆ ਅਸੀਂ ਉਹਨਾਂ ਵੱਲੋਂ ਜਿਹੜਾ ਕੰਮ ਕਰ ਰਹੇ ਹੈਗੇ ਆ। ਕੈਲੀਫੋਰਨੀਆ ਦਾ ਆਫੀਸ਼ੀਅਲ ਬਿਜ਼ਨਸ ਰਜਿਸਟ੍ਰੇਸ਼ਨ ਵੈਬਸਾਈਟ ਜਿਹੜਾ ਆ ਉਹ ਵੀ ਜਿਹੜਾ ਪੋਰਨੋਗ੍ਰਾਫੀ ਤੇ ਕੈਸ਼ ਐਪ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਕੰਪਰੋਮਾਈਜ਼ ਹੋ ਗਿਆ। ਸੋ ਰਿਪਰੈਜ਼ੈਂਟੇਟਿਵ ਸੈਕਟਰੀ ਆਫ ਸਟੇਟ ਦੇ ਆਫਿਸ ਨੇ ਇਹ ਦੱਸਿਆ ਕਿ ਏਜੰਸੀ ਨੇ ਬਹੁਤ ਸਾਰੇ ਜਿਹੜੇ ਡਾਕੂਮੈਂਟਸ ਆ ਉਹ ਰਿਮੂਵ ਕਰ ਦਿੱਤੇ। ਜਿਹੜੇ ਬੈਡ ਐਕਟਰਸ ਨੇ ਅਪਲੋਡ ਕੀਤੀਆਂ ਗਈਆਂ ਸੀ ਨਾਨ ਬਿਜ਼ਨਸ ਡਾਕੂਮੈਂਟਸ ਜਾਂ ਹੋਰ ਉਹਨਾਂ ਨੂੰ ਵੀ ਰਿਮੂਵ ਕਰ ਦਿੱਤਾ ਗਿਆ ਹੈਗਾ। ਮੋਹਾਵੀ ਡੈਜ਼ਰਟ 에ਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਦਾ ਜਿਹੜਾ ਵੈਬਸਾਈਟ ਸੀ ਉਹ ਵੀ ਇਸੇ ਤਰ੍ਹਾਂ ਹੈਕ ਕੀਤਾ ਗਿਆ ਸੀ। ਬ੍ਰਾਇਨ ਪੈਨੀ ਇੱਕ ਫ੍ਰੀਲੈਂਸ ਜਰਨਲਿਸਟ ਹੈਗੇ ਆ, AI ਰਿਸਰਚਰ ਆ ਤੂਸਾਨ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਸੈਕਟਰੀ ਆਫ ਸਟੇਟ ਦੇ ਜਿੰਨੇ ਵੀ ਹੋਰ ਨਵਾਡਾ ਦੇ ਜਿਹੜੇ ਆ ਉਹ ਵੀ ਇਸੇ ਤਰ੍ਹਾਂ ਜਿਹੜੇ ਅਟੈਕ ਹੋਏ ਹੈਗੇ ਆ। 38 ਦੇ ਕਰੀਬ ਗਵਰਨਮੈਂਟ ਏਜੰਸੀਜ਼ 18 ਸਟੇਟਾਂ ਦੇ ਵਿੱਚ 3 ਮੁਲਕਾਂ ਦੇ ਵਿੱਚ ਟਾਰਗੇਟ ਕੀਤੇ ਗਏ ਆ। ਪੌਰਨ, ਵੀਡੀਓ ਗੇਮ, ਕ੍ਰਿਪਟੋ ਕਰੰਸੀ, ਹੋਰ ਐਡਵਰਟਾਈਜ਼ਮੈਂਟ ਦੇ ਨਾਲ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਹਾਂ। ਕੈਲੀਫੋਰਨੀਆ ਹਾਈ ਸਪੀਡ ਰੇਲ ਵਾਲਿਆਂ ਨੇ ਇੱਕ ਲੇਟੈਸਟ ਇਨਵਾਇਰਮੈਂਟਲ ਰਿਪੋਰਟ ਆ ਉਹ ਪੇਸ਼ ਕੀਤੀ ਆ।
LA ਤੋਂ ਐਨਾਹਾਈਮ ਦੇ ਦਰਮਿਆਨ ਇਨਵਾਇਰਮੈਂਟਲ ਰਿਪੋਰਟ। ਇਹ ਅਥਾਰਟੀ ਵਾਲੇ ਕਹਿੰਦੇ ਵੀ ਲੈ ਜੀ ਇਹ ਤਾਂ ਹੁਣ ਬੱਲੇ-ਬੱਲੇ ਹੋ ਜਾਣੀ ਆ। 30 ਮੀਲ ਦਾ ਜਿਹੜਾ ਇਹ ਸੈਗਮੈਂਟ ਕਨੈਕਸ਼ਨ ਆ, ਇਸ ਦੀ ਇਨਵਾਇਰਮੈਂਟਲ ਕਲੀਅਰੈਂਸ ਅਜੇ ਮਿਲਣ ਵਾਲੀ ਬਾਕੀ ਆ, ਪਰ ਰਿਪੋਰਟ ਜਿਹੜੀ ਉਹ ਜਾਰੀ ਹੋ ਗਈ। ਕਹਿੰਦੇ ਵੀ ਇੱਥੋਂ ਇਹ ਪਤਾ ਲੱਗਦਾ ਵੀ ਅਸੀਂ ਸਹੀ ਦਿਸ਼ਾ ਦੇ ਵੱਲ ਨੂੰ ਵੱਧ ਰਹੇ ਹਾਂ। ਕੈਲੀਫੋਰਨੀਆ ਦੇ ਵਿੱਚ ਲੋਕ ਬਹੁਤੇ ਜਿਹੜੀ ਹਾਈ ਸਪੀਡ ਰੇਲ ਆ ਉਸ ਨੂੰ ਇੱਕ ਚਿੱਟੇ ਹਾਥੀ ਦੇ ਤੌਰ ਦੇ ਉੱਤੇ ਦੇਖਦੇ ਆ ਵੀ ਇਹਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ ਆ, ਵੀ ਹਾਂ ਮਨੀ ਜਿਹੜੀ ਉਹ ਜ਼ਰੂਰ ਡੰਪ ਕਰੀ ਜਿਹੜੇ ਉਹ ਜਾ ਰਹੇ ਆ। 494 ਮੀਲ ਦਾ ਪਹਿਲਾ ਜਿਹੜਾ ਫੇਜ਼ 1 ਦਾ ਰਾਊਟ ਆ, ਉਹਦੇ ਵਿੱਚ ਜਿਹੜੇ ਇਨਵਾਇਰਮੈਂਟਲ ਕਲੀਅਰੈਂਸ ਪੂਰੀ ਤਰ੍ਹਾਂ ਮਿਲਣ ਨੂੰ ਅਜੇ ਬਹੁਤ ਸਾਰੀਆਂ ਜਿਹੜੀਆਂ ਅੜਚਣਾਂ ਆ ਉਹ ਮਿਲ ਰਹੀਆਂ ਆ। ਬੇ ਏਰੀਏ ਤੋਂ LA ਨੂੰ ਪਹਿਲਾਂ ਫੁੱਲੀ ਕਲੀਅਰਡ ਕਰ ਦਿੱਤਾ ਗਿਆ ਸੀਗਾ ਲਾਸਟ ਜੂਨ ਦੇ ਵਿੱਚ, ਤੇ ਹੁਣ LA ਤੋਂ ਐਨਾਹਾਈਮ ਦੇ ਵਿੱਚ ਵੀ ਜਿਹੜੀ ਰਿਪੋਰਟ ਆ ਉਹ ਸਾਹਮਣੇ ਆਈ ਆ। ਹਰਜੋਤ ਸਿੰਘ ਜੀ, ਜੂਨ ਦੇ ਵਿੱਚ ਕਲੀਅਰ ਹੋਣ ਤੋਂ ਬਾਅਦ ਵੀ ਇਦਾਂ ਨਹੀਂ ਲੱਗ ਰਿਹਾ ਵੀ ਕਿਸੇ ਜੰਗੀ ਪੱਧਰ ਦੇ ਉੱਤੇ ਕੋਈ ਹਾਈ ਸਪੀਡ ਰੇਲ ਦਾ ਕੰਮ ਚੱਲ ਰਿਹਾ ਹੋਵੇ। 15 ਸਾਲ ਦਾ ਮੈਨੂੰ ਲੱਗਦਾ ਹੋ ਚੁੱਕੇ ਆ ਹਾਈ ਸਪੀਡ ਰੇਲ ਦੀਆਂ ਜਿਹੜੀਆਂ ਪਟੜੀਆਂ ਆ ਉਸ ਨੂੰ ਵਿਛਾਉਂਦੇ ਹੋਏ, ਅਜੇ ਤੱਕ ਪੂਰਨ ਤੌਰ ਦੇ ਉੱਤੇ ਜਿਹੜਾ ਕੰਮ ਕੰਪਲੀਟ ਨਹੀਂ ਹੋਇਆ ਹੈਗਾ। ਹੁਣ ਤਾਂ ਬੇ ਏਰੀਏ ਤੱਕ ਤਾਂ ਇਹ ਜਿਹੜੀ ਹਾਈ ਸਪੀਡ ਰੇਲ ਆ ਉਹ ਜਾਣੀ ਵੀ ਨਹੀਂ ਆ। ਮਰਸੈਡ ਤੋਂ ਬੇਕਰਫੀਲਡ ਤੱਕ ਜਿਹੜੀ ਸ਼ੁਰੂ ਹੋਣੀ ਆ ਉਹ ਦੇਖਦੇ ਆ ਕਦੋਂ ਤੱਕ ਇਵੈਂਚੁਅਲੀ ਸ਼ੁਰੂ ਜਿਹੜੀ ਉਹ ਹੋ ਜਾਊਗੀ। ਪਰ ਉਧਰ ਹਰਜੋਤ ਸਿੰਘ ਜੀ LA ਤੋਂ ਇੱਕ ਵੇਗਸ ਤੱਕ ਉੱਥੇ ਵੀ ਰੋਡ ਸੌਰੀ ਜਿਹੜੀ ਆ ਰੇਲ ਆ ਉਹ ਪਟੜੀ ਵਿਛਣੀ ਆ। ਜਿਹੜੀਆਂ 올림픽 ਗੇਮਸ ਆ ਉਸ ਤੋਂ ਪਹਿਲਾਂ ਕਹਿੰਦੇ ਬਣਾ ਲਿਆ ਜਾਊਗਾ। ਉਹ ਪ੍ਰਾਈਵੇਟ ਹੱਥਾਂ 'ਚ ਆ ਤੇ ਇਹ ਜਿਹੜੀ ਆ ਪਬਲਿਕ ਹੱਥਾਂ 'ਚ ਆ, ਯੂਨੀਅਨ ਦੇ ਹੱਥਾਂ 'ਚ ਆ। ਸੋ ਇਹ ਹੁਣ ਲੋਕਾਂ ਦੇ ਸਾਹਮਣੇ ਨਤਾਰਾ ਹੋ ਹੀ ਜਾਣਾ ਆ ਵੀ ਕਿਹੜਾ ਤੇਜ਼ੀ ਦੇ ਨਾਲ ਤੇ ਕਿਹੜਾ ਪਹਿਲਾਂ ਕੰਮ ਨਿਬੜ ਜਾਂਦਾ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਪੇਸ਼ੈਂਟ ਨੇ ਸੋਸ਼ਲ ਵਰਕਰ ਨੂੰ ਹਸਪਤਾਲ ਦੇ ਵਿੱਚ ਹੀ ਜਿਹੜਾ ਸਟੈਬ ਕਰ ਦਿੱਤਾ, ਉਹ ਵੀ ਮਲਟੀਪਲ ਟਾਈਮਸ। ਇਹ ਕਹਿੰਦੇ 1:30 ਵਜੇ ਦੇ ਕਰੀਬ ਸੈਨ ਫਰਾਂਸਿਸਕੋ ਸ਼ੈਰਿਫ ਆਫਿਸ ਨੇ ਦੱਸਿਆ ਕਿ ਜ਼ਕਰਬਰਗ ਸੈਨ ਫਰਾਂਸਿਸਕੋ ਜਨਰਲ ਹਸਪੀਟਲ ਦਾ ਜੋ ਟਰਾਮਾ ਸੈਂਟਰ ਹੈਗਾ ਆ, ਉੱਥੇ ਉਹਨਾਂ ਨੇ ਰਿਕੁਐਸਟ ਕੀਤੀ ਵੀ ਸਾਨੂੰ ਐਡੀਸ਼ਨਲ ਸਿਕਿਉਰਿਟੀ ਦਿੱਤੀ ਜਾਵੇ ਡਾਕਟਰਸ ਦੇ ਲਈ, ਕਿਉਂਕਿ ਉਹਨਾਂ ਨੂੰ ਥ੍ਰੈਟ ਮਿਲ ਰਹੀ ਹੈਗੀ ਆ। ਅਕੋਰਡਿੰਗ ਟੂ SFSO ਆਫਿਸਰਸ ਨੇ ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਡਾਕਟਰ ਨੂੰ। ਇੱਕ ਡਿਪਟੀ ਨੇ ਦੇਖਿਆ ਵੀ ਹਾਲਵੇ ਦੇ ਵਿੱਚ ਕਾਫੀ ਡਿਸਟਰਬੈਂਸ ਚੱਲ ਰਹੀ ਆ ਤੇ ਉੱਥੇ ਸਸਪੈਕਟ ਜੋ 35 ਸਾਲਾਂ ਦਾ ਆ ਤੇ ਸਸਪੈਕਟ ਜੋ ਸੀ ਸੋਸ਼ਲ ਵਰਕਰ ਨੂੰ ਚਾਕੂਆਂ ਦੇ ਨਾਲ ਅਟੈਕ ਕਰ ਰਿਹਾ ਸੀ, ਜੋ 31 ਸਾਲਾਂ ਦੀ ਸੋਸ਼ਲ ਵਰਕਰ ਸੀ, ਜਿਹਨੂੰ ਮਲਟੀਪਲ ਸਟੈਬ ਵੂੰਡਸ ਹੋਏ ਹੈਗੇ ਆ ਨੈਕ ਦੇ ਉੱਤੇ ਤੇ ਸ਼ੋਲਡਰ ਦੇ ਉੱਤੇ, ਜਿਹੜੀਆਂ ਉਹਦੇ ਇੰਜਰੀਜ਼ ਹੋਈਆਂ ਤੇ ਉਹਨੂੰ ਆਪਰੇਸ਼ਨ ਰੂਮ ਦੇ ਵਿੱਚ ਲਿਜਾਇਆ ਗਿਆ ਹੈਗਾ। ਡਿਪਟੀਜ਼ ਨੇ ਕਿਹਾ ਵੀ 5 ਇੰਚ ਕਿਚਨ ਨਾਈਫ ਜਿਹੜਾ ਆ ਜਿਸ ਨੂੰ ਯੂਜ਼ ਕੀਤਾ ਗਿਆ ਸੀ, ਉਹ ਵੀ ਉਹਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਸੋ ਸ਼ੈਰਿਫ ਆਫਿਸ ਇਸ ਟਾਈਮ ਜਿਹੜੀ ਆ ਹਸਪੀਟਲ ਦੀ ਸਿਕਿਉਰਿਟੀ ਮੇਨਟੇਨ ਕਰ ਰਿਹਾ ਹੈਗਾ। ਜੀ, ਅਗਲੀ ਗੱਲ ਕਰੀਏ। ਨੈਟਫਲਿਕਸ ਨੇ ਵਾਰਨਰ ਬ੍ਰਦਰਜ਼ ਸਟੂਡੀਓ ਆ ਉਸ ਨੂੰ ਖਰੀਦਣ ਨੂੰ ਜਿਹੜਾ ਉਹ ਮਨਜ਼ੂਰੀ ਦੇ ਦਿੱਤੀ ਆ। $72 ਬਿਲੀਅਨ ਦੇ ਵਿੱਚ ਵਾਰਨਰ ਬ੍ਰਦਰਜ਼ ਦਾ ਸਟੂਡੀਓ ਤੇ ਉਹਨਾਂ ਦਾ ਜਿਹੜਾ ਸਟਰੀਮਿੰਗ ਬਿਜ਼ਨਸ ਆ ਉਸ ਨੂੰ ਨੈਟਫਲਿਕਸ, ਜਿਹੜਾ ਕਿ ਵਨ ਆਫ ਦਾ ਮੋਸਟ ਪਪੂਲਰ ਸਟਰੀਮਿੰਗ ਪਲੇਟਫਾਰਮਸ ਆ, ਉਸ ਨੂੰ ਖਰੀਦੇਗਾ। ਅੱਜ ਇਸ ਦਾ ਐਲਾਨ ਕੀਤਾ ਗਿਆ ਆ। ਦੋ ਇੰਡਸਟਰੀ ਦੇ ਵੱਡੇ ਜਿਹੜੇ ਪਲੇਅਰਸ ਆ ਫਿਲਮ ਤੇ ਟੀਵੀ ਦੇ ਵਿੱਚ, ਉਹ ਹੁਣ ਇੱਕ ਕਹਿ ਲਓ ਵੀ ਛੱਤ ਹੇਠਾਂ ਕਹਿੰਦੇ ਆਉਣ ਜਾ ਰਹੇ ਆ। ਇਹ ਵਾਰਨਰ ਬ੍ਰਦਰਜ਼ ਜਿਹੜਾ HBO ਮੈਕਸ ਤੇ DC ਸਟੂਡੀਓਜ਼ ਨੂੰ ਓਨ ਕਰਦਾ ਆ, ਉਹ ਹੁਣ ਨੈਟਫਲਿਕਸ ਦੇ ਅੰਦਰ ਆ ਜਾਊਗਾ। ਇਹਦੇ ਵਿੱਚ ਕਹਿੰਦੇ ਵੀ ਇੱਕ ਸ਼ੇਅਰ ਦੀ ਕੀਮਤ $27.75 ਵਾਰਨਰ ਦੀ ਜਿਹੜੀ ਉਹ ਲਾਈ ਗਈ। ਕੈਸ਼ ਤੇ ਸਟਾਕ ਡੀਲ ਜਿਹੜੀ ਉਹ ਬਣੀ ਆ। ਕੁੱਲ ਮਿਲਾ ਕੇ ਐਂਟਰਪ੍ਰਾਈਜ਼ ਦੀ ਵੈਲਿਊ $82.7 ਬਿਲੀਅਨ ਇਸ ਦੇ ਨਾਲ ਜਿਹੜੀ ਉਹ ਬਣ ਜਾਂਦੀ ਆ। ਤੀਜੇ ਕੁਆਰਟਰ ਦੇ ਵਿੱਚ 2026 ਦੇ ਤੀਜੇ ਕੁਆਰਟਰ ਤੱਕ ਕਹਿੰਦੇ ਵੀ ਇਹਨਾਂ ਦਾ ਜਿਹੜਾ ਇੱਕ ਡਿਸਕਵਰੀ ਗਲੋਬਲ ਕੇਬਲ ਆਪਰੇਸ਼ਨ ਆ ਵਾਰਨਰ ਬ੍ਰਦਰਜ਼ ਦੇ ਅੰਡਰ ਜਿਹੜਾ ਚੱਲਦਾ ਸੀ, ਉਹਨੂੰ ਵੱਖਰਾ ਕਰਕੇ ਜਿਹੜਾ ਉਹ ਪਬਲਿਕ ਟ੍ਰੇਡਡ ਕੰਪਨੀ ਜਿਹੜਾ ਉਹ ਬਣਾਇਆ ਜਾਊਗਾ ਤੇ ਬਾਕੀ ਸਾਰਾ ਜਿਹੜਾ ਹਿੱਸਾ ਆ ਉਹ ਨੈਟਫਲਿਕਸ ਦੇ ਅੰਡਰ ਆ ਜਾਊਗਾ। ਨੈਟਫਲਿਕਸ ਕਹਿੰਦਾ ਵੀ ਜਿਹੜੀਆਂ ਵਾਰਨਰ ਬ੍ਰਦਰਜ਼ ਦੀਆਂ ਮੂਵੀਜ਼ ਥੀਏਟਰ 'ਚ ਰਿਲੀਜ਼ ਹੁੰਦੀਆਂ ਸੀ, ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਮੂਵੀਜ਼ ਨੂੰ ਥੀਏਟਰ ਦੇ ਵਿੱਚ ਰਿਲੀਜ਼ ਕਰਦੇ ਜਿਹੜੇ ਉਹ ਰਹਿਣਗੇ। ਸੋ ਦੇਖਦੇ ਹਾਂ ਵੀ ਇਹਦੇ ਨਾਲ ਕੀ ਅਸਰ ਪੈਂਦਾ ਆ। ਪਰ ਇੱਕ ਵੱਡੀ ਹੋਰ ਵੀ ਵੱਡੀ ਜਿਹੜੀ ਨੈਟਫਲਿਕਸ ਆ, ਇੱਕ ਹੋਰ ਉਤੋਂ ਵੀ ਵੱਡੀ, ਪਹਿਲਾਂ ਨਾਲੋਂ ਵੀ ਵਿਸ਼ਾਲ ਜਿਹੜੀ ਸਟਰੀਮਿੰਗ ਪਲੇਟਫਾਰਮ ਬਣਨ ਜਾ ਰਿਹਾ ਆ ਵਾਰਨਰ ਬ੍ਰਦਰਜ਼ ਨੂੰ ਸਟੂਡੀਓਜ਼ ਨੂੰ ਅਕਵਾਇਰ ਕਰਨ ਤੋਂ ਬਾਅਦ 'ਚ। ਕੈਲੀਫੋਰਨੀਆ ਦੇ ਵਿੱਚ ਚੌਥਾ ਬੰਦਾ ਜਿਹੜਾ ਆ ਉਹ ਪਾਣੀ ਦੇ ਵਿੱਚ ਹੜ ਗਿਆ ਆ, ਕੈਲੀਫੋਰਨੀਆ ਕੋਸਟ ਲਾਈਨ ਦੇ ਕਲੋਜ਼।
32 ਸਾਲਾਂ ਦਾ ਬੰਦਾ ਜਿਹੜਾ ਉਹਦੀ ਬੋਡੀ ਲੱਭੀ ਆ ਪਾਣੀ ਦੇ ਲਾਗੇ ਨਾਰਥਰਨ ਕੈਲੀਫੋਰਨੀਆ ਦੇ ਕੋਸਟ ਦੇ ਕੋਲ। ਕਹਿੰਦੇ ਦਸੰਬਰ 3 ਨੂੰ 3:25 ਤੇ ਜਿਹੜੇ ਕਰੂ ਆ ਕੈਲੀਫਾਇਰ ਦੇ ਸੈਂਟਾ ਕਰੂਜ਼ ਕਾਉਂਟੀ ਦੇ ਤੇ ਕੈਲੀਫੋਰਨੀਆ ਸਟੇਟ ਪਾਰਕ ਉਹ ਰਿਸਪੌਂਡ ਕੀਤਾ। ਉਹਨਾਂ ਨੇ ਬੀਨ ਹਾਲੋ ਸਟੇਟ ਬੀਚ ਜੋ ਪੈਸਕਾਡੇਰੋ ਏਰੀਏ 'ਚ ਆ 50 ਮੀਲ ਫਰੋਮ ਸੈਨੋਜ਼ੇ ਤੇ ਸਟੇਟਮੈਂਟ ਕੈਲੀਫਾਇਰ ਨੇ ਜਾਰੀ ਕੀਤੀ ਆ ਵੀ ਵਿਕਟਮ ਤੇ ਉਹਦੀ ਜਿਹੜੀ ਵਾਈਫ ਆ ਉਹ ਸੀ ਅਰਚਿਨਸ ਨੂੰ ਕਲੈਕਟ ਕਰ ਰਹੇ ਸੀ ਜਦੋਂ ਪਾਣੀ ਦੇ ਵਿੱਚ ਹੜ ਕੇ ਉਹ ਚਲਾ ਗਿਆ। ਇਸ ਤੋਂ ਪਹਿਲਾਂ ਵੀ ਇੱਕ ਫਾਦਰ ਤੇ ਉਸ ਦੀ ਜਿਹੜੀ ਬੱਚੀ ਆ ਉਹ ਵੀ ਪਾਣੀ ਦੇ ਵਿੱਚ ਹੜ ਗਏ ਸੀ। 7 ਸਾਲਾਂ ਦੀ ਜਿਹੜੀ ਬੱਚੀ ਸੀ ਉਹ ਪਾਣੀ 'ਚ ਹੜ ਗਈ ਸੀ ਗ੍ਰੈਪਟਾ ਸਟੇਟ ਬੀਚ ਦੇ ਵਿੱਚ। ਇਸ ਤੋਂ ਪਹਿਲਾਂ ਨਵੰਬਰ 23 ਨੂੰ ਜਿਹੜੇ 3 ਜਣੇ ਹੋਰ ਪਾਣੀ ਦੇ ਵਿੱਚ ਹੜ ਗਏ ਸੀ ਸੋਵਰੀਅਨਸ ਪੁਆਇੰਟ ਜੋ ਹੈਗਾ ਆ ਗ੍ਰੈਪਟਾ ਸਟੇਟ ਬੀਚ ਦੇ ਵਿੱਚ। 2 ਵਿਮਨ ਉਹ ਸਰਵਾਈਵ ਕਰ ਗਈਆਂ ਸੀ ਤੇ ਇੱਕ 30 ਸਾਲਾਂ ਦੇ ਦੀ ਮੌਤ ਹੋ ਗਈ ਸੀਗੀ। ਸੋ ਪਬਲਿਕ ਨੂੰ ਕਹਿੰਦੇ ਬੇਨਤੀ ਕੀਤੀ ਜਾ ਰਹੀ ਆ ਜੋ ਸੋਵਰੇਨਸ ਪੁਆਇੰਟ ਏਰੀਆ ਹੈਗਾ ਗ੍ਰੈਪਟਾ ਸਟੇਟ ਪਾਰਕ ਦੇ ਵਿੱਚ ਉੱਥੇ ਜਿਹੜੀਆਂ ਕੰਡੀਸ਼ਨਸ ਆ ਕਾਫੀ ਡੇਂਜਰਸ ਆ ਤੇ ਬੀਚ ਹੈਜ਼ਰਡਸ ਕਾਫੀ ਜ਼ਿਆਦਾ ਆ। ਸੋ ਮੋਨਰੇ ਕਾਉਂਟੀ ਸ਼ੈਰਿਫ ਆਫੀਸ਼ੀਅਲਸ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਆ ਵੀ ਕਮਿਊਨਿਟੀ ਨੂੰ ਜਿਹੜਾ ਸਟਰੋਂਗਲੀ ਐਡਵਾਈਜ਼ ਕੀਤਾ ਜਾਂਦਾ ਹੈ ਵੀ ਕੋਸਟਲ ਰੌਕਸ ਤੋਂ ਥੋੜਾ ਪਰੇ ਬਚ ਕੇ ਰਹੋ ਤੇ ਓਸ਼ਨ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਨਾ ਕਰੋ ਤੇ ਨਹੀਂ ਤਾਂ ਇਦਾਂ ਦੀ ਜਿਹੜੀ ਦੁਰਘਟਨਾ ਆ ਉਹ ਵਾਪਰ ਸਕਦੀ ਆ। ਜੀ ਸਮਾਂ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਵੀਕਐਂਡ ਤੋਂ ਪਹਿਲਾਂ ਫਰਾਈਡੇ ਦੀ ਕਲੋਜ਼ਿੰਗ ਤੇ ਡਾਓ ਜੋਨ 104 ਪੁਆਇੰਟ ਵੱਧ ਕੇ 47,955, S&P 13 ਪੁਆਇੰਟ ਵੱਧ ਕੇ 6870, ਨੈਸਡੈਕ 73 ਪੁਆਇੰਟ ਵੱਧ ਕੇ 23,578 ਤੇ ਬੰਦ ਹੋਇਆ। ਸੋਨੇ ਦਾ ਭਾਅ $4228 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ। 10 ਈਅਰ ਯੀਲਡ 4.14% ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 99,000 ਤੇ 332 ਤੇ ਇਥੀਰੀਅਮ 3,026 US$ ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ $1 ਦੇ ਬਰਾਬਰ ਇੰਡੀਆ ਦੇ 99 ਰੁਪਏ ਤੇ 95 ਪੈਸੇ ਰਹੇ ਆ। ਪਾਕਿਸਤਾਨ ਦੇ 280 ਰੁਪਏ ਤੇ 49 ਪੈਸੇ ਤੇ ਕੈਨੇਡਾ ਦੇ $1 ਤੇ 38 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ US।